ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀਆਂ ਦੇ ਸੁਭਾਅ ਬਾਰੇ ਇੱਕ ਬਹੁਤ ਸੋਹਣੀ ਗੱਲ ਲਿਖੀ ਹੈ। ਉਹ ਕਹਿੰਦੇ ਕਿ ਪਰ ਟੈ ਨਾ ਮੰਨਣ ਕਿਸੇ ਦੀ ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਉਹਦੇ ਵਿੱਚ ਇਹ ਲਾਈਨ ਹੈ ਕਿ ਪੰਜਾਬੀ ਟੈ ਨਹੀਂ ਮੰਨਦੇ। ਬਹੁਤ ਸਾਰੇ ਹੁਕਮਰਾਨ ਆਏ, ਬਹੁਤ ਸਾਰੀਆਂ ਸੱਤਾ ਵਾਲੀਆਂ ਪਾਵਰ ਆਈਆਂ, ਬਹੁਤ ਸਾਰੇ ਲੋਕ ਆਏ ਪੰਜਾਬ ਦੀ ਸੱਤਾ ਦੇ ਵਿੱਚ ਵੀ, ਦਿੱਲੀ ਦੀ ਸੱਤਾ ਦੇ ਵਿੱਚ ਵੀ, ਪਰ ਪੰਜਾਬੀਆਂ ਨੂੰ ਆਪਣੀ ਈਣ ਨਹੀਂ ਮਨਾ ਸਕੇ। ਆ ਜਿਹੜੇ ਹੋਣ ਵਾਲੇ ਆ ਦਿੱਲੀ ਮਾਡਲ ਵਾਲੇ, ਇਹਨਾਂ ਨੂੰ ਇਹ ਹੈ ਕਿ ਇਹ ਪੰਜਾਬੀ ਸ਼ਾਇਦ ਈਣ ਮੰਨ ਜਾਣਗੇ, ਟੈ ਮੰਨ ਜਾਣਗੇ, ਪਰ ਪੰਜਾਬੀ ਟੈ ਨਾ ਮੰਨਣ ਕਿਸੇ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਐਵੇਂ ਨਹੀਂ ਲਿਖੀਆਂ ਲਾਈਨਾਂ ਕਿ ਪੰਜਾਬ ਸਰਕਾਰ ਜਿਹੜੀ ਦਿੱਲੀ ਮਾਡਲ ਵਾਲੀ ਗੱਲ ਲੈ ਕੇ ਆਈ ਸੀ, ਦਿੱਲੀ ਮਾਡਲ ਜਿਹੜਾ ਸੀਗਾ, ਕਿਤੇ ਗੁਜਰਾਤ ਮਾਡਲ ਵਾਲੇ ਰਾਹ ਤਾਂ ਨਹੀਂ ਚੱਲ ਪਏ ਮਾਨ ਸਾਹਿਬ, ਕਿਉਂਕਿ ਗੁਜਰਾਤ ਮਾਡਲ ਨੇ ਲੋਕਾਂ ਨੂੰ ਸਾਲ ਤੋਂ ਵੱਧ ਦਿੱਲੀ ਦੀਆਂ ਸਰਹੱਦਾਂ ਤੇ ਬਿਠਾਈ ਰੱਖਿਆ ਸੀ 3 ਖੇਤੀ ਕਾਨੂੰਨ ਲਿਆ ਕੇ। ਪਰ ਉਸ ਤੋਂ ਬਾਅਦ ਹੁਣ ਮਾਨ ਸਰਕਾਰ ਕਿਹੜੇ ਰਾਹ ਪਈ ਹੈ? ਮਾਨ ਸਰਕਾਰ ਜੀਰੇ ਦੇ ਵਿੱਚ, ਮਨਸੂਰਵਾਲ ਕਲਾਂ ਦੇ ਵਿੱਚ, ਆਸੇ-ਪਾਸੇ ਦੇ 40 ਪਿੰਡਾਂ ਦੇ ਲੋਕਾਂ ਦੀ ਮੁਸੀਬਤ ਦਾ ਹੱਲ ਕੱਢਣ ਦੀ ਬਜਾਏ, ਉਸ ਨੂੰ ਐਡਰੈਸ ਕਰਨ ਦੀ ਬਜਾਏ, ਸਗੋਂ ਉਲਟਾ ਕੋਰਟ ਦੇ ਆਸਰੇ ਜਾਂ ਕੋਰਟ ਦੀ ਆੜ ਲੈ ਕੇ ਲੋਕਾਂ ਤੇ ਜ਼ਬਰ ਢਾ ਰਹੀ ਹੈ। ਵੀਡੀਓ ਤਸਵੀਰਾਂ ਤੁਸੀਂ ਸਾਰਿਆਂ ਨੇ ਦੇਖੀਆਂ ਨੇ, ਉਹ ਵੀ ਵੀਡੀਓ ਦੇਖੀ ਹੋਣੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਜਿਹੜੇ ਨੇ ਉਹ ਡਾਂਗ ਲੈ ਕੇ ਪੁਲਿਸ ਵਾਲਿਆਂ ਦੇ ਮਗਰ ਪੈ ਜਾਂਦੇ ਨੇ। ਡਾਂਗ ਬੰਦਾ ਕਦੋਂ ਚੱਕਦਾ? ਡਾਂਗ ਚੱਕਣ ਨੂੰ ਹਰ ਇੱਕ ਦਾ ਦਿਲ ਨਹੀਂ ਕਰਦਾ, ਕਿਸੇ ਤੇ ਕੋਈ ਬੰਦਾ ਡਾਂਗ ਨਹੀਂ ਭਰਾਉਣੀ ਚਾਹੁੰਦਾ। ਤੁਸੀਂ ਸਵੇਰੇ ਉੱਠ ਕੇ ਦੇਸ਼ ਦੁਨੀਆ ਦੀ ਸੈਰ ਕਰ ਲਿਓ, ਤੁਹਾਡੇ ਮੂਹਰੇ ਕੋਈ ਡਾਂਗ ਨਹੀਂ ਲੈ ਕੇ ਖੜੂਗਾ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਕਿਸੇ ਤਰੀਕੇ ਨਾਲ ਅਗਲੇ ਨੂੰ ਵੰਗਾਰਦੇ ਨਹੀਂ। ਭਗਵੰਤ ਮਾਨ ਪੰਜਾਬੀਆਂ ਨੂੰ ਵੰਗਾਰ ਰਹੇ ਨੇ, ਭਗਵੰਤ ਮਾਨ ਪੰਜਾਬੀਆਂ ਦੀ ਗੈਰਤ ਨੂੰ ਵੰਗਾਰ ਰਿਹਾ। ਦਿੱਲੀ ਮਾਡਲ, ਗੁਜਰਾਤ ਮਾਡਲ ਵਾਲੇ ਰਾਹ ਤੇ ਚੱਲ ਪਿਆ, ਬਜਾਏ ਇਸ ਦੇ ਕਿ ਜਿਹੜੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਫੈਕਟਰੀ ਘਿਓ ਵਾਲੀ ਲੱਗਣੀ ਹੈ ਤੇ ਉੱਥੇ ਦਾਰੂ ਵਾਲੀ ਕਿਵੇਂ ਲੱਗ ਗਈ। ਬਜਾਏ ਇਸ ਦੇ ਕਿ ਜਿਹੜੇ ਪਿੰਡ ਦੇ ਵਿੱਚ ਬੋਰ ਕਰਨ ਵੇਲੇ ਕਾਲਾ ਪਾਣੀ ਨਿਕਲਿਆ ਤੇ ਲੋਕਾਂ ਦੇ ਦੁੱਧ ਦੇਣ ਵਾਲੇ ਪਸ਼ੂ ਤੱਕ ਮਰ ਗਏ, ਉਸ ਪਿੰਡ ਦੇ ਲੋਕਾਂ ਨੂੰ ਇਹ ਪੁੱਛਣ ਦੀ ਬਜਾਏ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਮੱਸਿਆ ਦਾ ਹੱਲ ਕਿਵੇਂ ਹੋ ਸਕਦਾ ਹੈ, ਤੁਸੀਂ ਮਾਨ ਸਾਹਿਬ ਉਹਨਾਂ ਪਿੰਡਾਂ ਦੇ ਲੋਕਾਂ ਤੇ ਡਾਂਗ ਚਲਾ ਰਹੇ ਹੋ। ਤੁਹਾਡੀ ਪੁਲਿਸ ਉੱਥੇ ਲਾਠੀ ਚਾਰਜ ਕਰ ਰਹੀ ਹੈ। ਜਦੋਂ ਬਾਦਲ ਕੇ ਲਾਠੀ ਚਾਰਜ ਕਰਦੇ ਸੀ, ਜਦੋਂ ਕੈਪਟਨ ਲਾਠੀ ਚਾਰਜ ਕਰਦਾ ਸੀ, ਤਾਂ ਤੁਸੀਂ ਕਹਿੰਦੇ ਸੀਗੇ ਕਿ ਜਨਰਲ ਡਾਇਰ ਚੇਤੇ ਆ ਗਿਆ। ਤੁਸੀਂ ਬ੍ਰਿਟਿਸ਼ ਹਕੂਮਤ ਦੇ ਨਾਲ ਹੋਣ ਵਾਲੇ ਹੁਕਮਰਾਨਾਂ ਨੂੰ ਉਹਨਾਂ ਦੇ ਨਾਲ ਕੰਪੈਰੀਜ਼ਨ ਕਰਦੇ ਸੀ, ਪਰ ਹੁਣ ਭੁੱਲ ਗਏ। ਇਸ ਵੇਲੇ ਪੰਜਾਬ ਦੇ ਲੋਕਾਂ ਦੇ ਵਿੱਚ ਅਰਾਜਕਤਾ ਲਗਾਤਾਰ ਫੈਲ ਰਹੀ ਹੈ। ਸਰਕਾਰ ਬਣਾਈ ਲੋਕਾਂ ਨੇ ਬੜੀ ਸ਼ਿੱਦਤ ਦੇ ਨਾਲ, ਬੜੇ ਚਾਵਾਂ ਦੇ ਨਾਲ। 92 MLA ਜਿਤਾਏ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਦਿੱਲੀ ਬੈਠੇ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਉੱਤੇ ਹਕੂਮਤ ਕਰਨ ਦਾ ਸੁਪਨਾ ਪਾਲੀ ਬੈਠੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਅੱਡ-ਅੱਡ ਤਰੀਕਿਆਂ ਦੇ ਨਾਲ, ਕਦੇ ਰਾਘਵ ਚੱਡਾ ਦਾ ਨਾਂ ਆਉਂਦਾ, ਕਦੇ ਕਿਸੇ ਦਾ ਨਾਂ ਆਉਂਦਾ, ਕਿ ਉੱਥੋਂ ਜਿਹੜੀਆਂ ਟੀਮਾਂ ਨੇ ਉਹ ਇੱਥੇ ਆ ਕੇ ਡਰਾਈਵ ਕਰਦੀਆਂ ਨੇ। ਪੰਜਾਬ ਦੇ 92 MLA ਨੇ, 10-12 ਦੇ ਨਾਂ ਛੱਡ ਕੇ ਤੁਹਾਨੂੰ ਬਾਕੀਆਂ ਦੇ ਨਾਂ ਵੀ ਨਹੀਂ ਯਾਦ। ਇੱਥੋਂ ਕੀ ਪਤਾ ਲੱਗਦਾ? ਇੱਥੋਂ ਇਹ ਪਤਾ ਲੱਗਦਾ ਕਿ ਲੋਕਾਂ ਨੇ ਸਰਕਾਰ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪਾਈਆਂ, ਲੋਕਾਂ ਨੇ ਦਿੱਲੀ ਮਾਡਲ ਨੂੰ ਵੋਟਾਂ ਪਾਈਆਂ। ਪਰ ਇਹ ਦਿੱਲੀ ਮਾਡਲ ਕੀ ਕਰ ਰਿਹਾ? ਇਹ ਦਿੱਲੀ ਮਾਡਲ ਮਨਸੂਰਵਾਲ ਕਲਾਂ ਦੇ ਵਿੱਚ ਆ ਕੇ, ਮਈਆਂਵਾਲਾ ਦੇ ਵਿੱਚ ਆ ਕੇ, ਹੋਰ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਕੋਰਟ ਕਚਹਿਰੀਆਂ ਦੇ ਵਿੱਚ ਆਪਣੇ ਜਿਹੜੇ ਇਹਨਾਂ ਦੇ ਵਕੀਲ ਨੇ, ਜਿਨ੍ਹਾਂ ਨੂੰ ਉਹਨਾਂ ਦੀ ਜਿਹੜੀ ਮੈਲਫੋਰਸ ਜਿਹੜੀ ਕੰਪਨੀ ਹੈ ਜਿਹਦੀ ਡਿਸਟਿਲਰੀ ਲੱਗੀ ਹੈ, ਉਹਨਾਂ ਦਾ ਸਾਹਮਣਾ ਕਰਨ ਦੀ ਬਜਾਏ ਇਹ ਕਿਹਾ ਜਾ ਰਿਹਾ ਕਿ ਜੀ ਸਾਨੂੰ ਜੁਰਮਾਨਾ ਹੋ ਗਿਆ। ਜੁਰਮਾਨਾ ਹੋ ਸਕਦਾ ਤੁਹਾਨੂੰ ਵਕੀਲਾਂ ਦੀ ਨਾਅਹਲੀਅਤ ਕਰਕੇ ਪਿਆ ਹੋਵੇ, ਪਰ ਤੁਸੀਂ ਹੁਣ ਲੋਕਾਂ ਤੇ ਜ਼ਬਰ ਕਰੋਗੇ। ਤੁਸੀਂ ਹੁਣ ਉਹਨਾਂ ਲੋਕਾਂ ਦੇ ਡਾਂਗ ਫੇਰੋਗੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੱਥੇ ਲਿਆ ਕੇ ਗੱਦੀ ਤੇ ਬਿਠਾਇਆ। ਅੱਜ ਤੋਂ 6-7 ਸਾਲ ਪਹਿਲਾਂ ਆਪਣੇ ਕਰੀਅਰ ਤੇ ਝਾਤ ਮਾਰੋ। ਉਹਨਾਂ ਲੋਕਾਂ ਨੇ ਤੁਹਾਨੂੰ MP ਬਣਾਇਆ, MP ਤੇ ਤੁਸੀਂ ਪੰਜਾਬ ਦੇ ਪ੍ਰਧਾਨ ਬਣੇ, ਪੰਜਾਬ ਦੇ ਪ੍ਰਧਾਨ ਬਣ ਕੇ ਤੁਸੀਂ ਮੁੱਖ ਮੰਤਰੀ ਬਣੇ, ਪਰ ਕੀ ਹਰਾ ਪੈਨ ਜਿਹੜਾ ਸੀਗਾ ਉਹ ਹੁਣ ਚੱਲਣੋਂ ਹਟ ਗਿਆ? ਮਾਨ ਸਾਹਿਬ, ਹਰੇ ਪੈਨ ਦੇ ਵਿੱਚ ਦਿੱਲੀ ਵਾਲਿਆਂ ਨੇ ਸਾਈ ਨਹੀਂ ਪਾਈ ਤੁਹਾਡੇ। ਸੋ ਮਨਸੂਰਵਾਲ ਕਲਾਂ ਦੇ ਵਿੱਚ ਪੁਲਿਸ ਨੇ ਇੱਕ ਵਾਰ ਫਿਰ ਜ਼ਬਰ ਕਰਦਿਆਂ ਲੋਕਾਂ ਤੇ ਤਸ਼ੱਦਦ ਕੀਤਾ, ਲੋਕਾਂ ਨੂੰ ਉਖਾੜਨ ਦਾ ਯਤਨ ਕੀਤਾ, ਪਰ ਲੋਕ ਡਟੇ ਹੋਏ ਨੇ। ਪੁਲਿਸ ਤੇ ਕਿਸਾਨਾਂ ਦਾ ਆਮੋ ਸਾਹਮਣਾ ਵੀ ਹੋਇਆ। ਲੋਕਾਂ ਦੀਆਂ ਮੁਸ਼ਕਲਾਂ ਨੂੰ ਐਡਰੈਸ ਕਰਨ ਦੀ ਬਜਾਏ ਸਰਕਾਰ ਜ਼ਬਰ ਵਾਲੇ ਰਾਹ ਤੁਰੀ ਹੋਈ ਹੈ। ਲੋਕਾਂ ਦੀਆਂ ਸਮੱਸਿਆਵਾਂ ਜਾਂ ਇਸ ਡਿਸਟਿਲਰੀ ਦਾ ਹੱਲ ਕਰਨ ਦੀ ਬਜਾਏ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਕੋਰਟ ਨੇ ਆਖਿਆ। ਜੇ ਤੁਸੀਂ ਕੋਰਟ ਦੇ ਵਿੱਚ ਜਾ ਕੇ ਲੋਕਾਂ ਦਾ ਪੱਖ ਹੀ ਨਹੀਂ ਰੱਖਣਾ ਤੇ ਕੋਰਟ ਤੁਹਾਨੂੰ ਆਰਡਰ ਹੀ ਦੇਗੀ ਨਾ, ਕਿਉਂਕਿ ਉਹਨਾਂ ਦੇ ਕੋਲੇ ਮਹਿੰਗੇ ਵਕੀਲ ਨੇ।
ਤੁਸੀਂ ਉਹ ਵੀ ਨਹੀਂ ਕਰ ਰਹੇ। ਸੋ ਦੋ ਤਿੰਨ ਤਰੀਕਿਆਂ ਨਾਲ ਜ਼ਿੰਮੇਵਾਰੀ ਤੋਂ ਭੱਜ ਰਹੇ ਆ। ਪਹਿਲਾਂ ਤਾਂ ਇਹ ਕਿ ਡਿਸਟਿਲਰੀ ਉੱਥੇ ਲੋਕਾਂ ਦਾ ਆਬੋ ਹਵਾ, ਧਰਤੀ, ਪਾਣੀ ਖਰਾਬ ਕਰ ਰਹੀ ਹੈ ਔਰ ਲੋਕ ਹੱਕ ਮੰਗ ਰਹੇ ਨੇ, ਤੁਸੀਂ ਉਲਟਾ ਜ਼ਬਰ ਕਰ ਰਹੇ ਹੋ। ਦੂਜਾ ਇਹ ਕਿ ਤੁਸੀਂ ਅਦਾਲਤ ਦੇ ਵਿੱਚ ਜਾ ਕੇ ਬਜਾਏ ਇਸ ਦੇ ਕਿ ਲੋਕਾਂ ਨਾਲ ਖੜਨਾ ਹੋਵੇ ਤੇ ਤੁਸੀਂ ਉਲਟਾ ਡਿਸਟਿਲਰੀ ਵਾਲੇ ਪਾਸੇ ਖੜ ਰਹੇ ਹੋ ਕਿ ਸਾਨੂੰ ਤਾਂ ਜੀ ਕੋਰਟ ਨੇ ਕਿਹਾ ਇਹ ਰਾਹ ਖਾਲੀ ਕਰਾਓ। ਤੀਜਾ ਇਹ ਕਿ ਤੁਸੀਂ ਪੰਜਾਬ ਦੇ ਪਾਣੀਆਂ, ਧਰਤੀ ਦੀ ਸਹੁੰ ਖਾਧੀ ਸੀ ਕਿ ਅਸੀਂ ਇਹਨਾਂ ਨੂੰ ਪਲੀਤ ਨਹੀਂ ਹੋਣ ਦੇਣਾ, ਪਰ ਹੁਣ ਤੁਸੀਂ ਉਲਟਾ ਤੁਹਾਡਾ ਜਿਹੜਾ ਦਿੱਲੀ ਮਾਡਲ ਹੈ ਇਹ ਗੁਜਰਾਤ ਮਾਡਲ, ਜਿਸ ਤਰੀਕੇ ਨਾਲ ਗੁਜਰਾਤ ਮਾਡਲ ਨੇ ਲੋਕਾਂ ਨੂੰ ਸਵਾ ਸਾਲ ਸੜਕਾਂ ਤੇ ਬਿਠਾਈ ਰੱਖਿਆ। ਗੁਜਰਾਤ ਮਾਡਲ ਕੀ ਹੈ? ਕਾਰਪੋਰੇਟਾਂ ਦੀਆਂ ਜੇਬਾਂ ਭਰਨੀਆਂ, ਪਾਲਿਸੀਆਂ ਲਿਆ ਕੇ ਜਨਤਕ ਅਦਾਰਿਆਂ ਨੂੰ ਕਾਰਪੋਰੇਟਸ ਦੇ ਹਵਾਲੇ ਕਰਨਾ। ਤੇ ਦਿੱਲੀ ਮਾਡਲ ਕੀ ਹੈ? ਦਿੱਲੀ ਮਾਡਲ ਕਹਿੰਦਾ ਕਿ ਅਸੀਂ ਕਿਸੇ ਤਰ੍ਹਾਂ ਦੀ ਕੋਈ ਜਿਰਾ ਨਹੀਂ ਕਰਨੀ ਅਦਾਲਤ ਵਿੱਚ ਜਾਂ ਲੋਕਾਂ ਦੇ ਨਾਲ, ਅਸੀਂ ਸਿਰਫ ਜ਼ਬਰ ਦੇ ਨਾਲ ਲੋਕਾਂ ਨੂੰ ਦਬਾਉਣਾ ਹੈ। ਮਾਨ ਸਾਹਿਬ, ਤੁਸੀਂ ਕਾਫੀ ਸਾਹਿਤ ਪੜ੍ਹਿਆ। ਪ੍ਰੋਫੈਸਰ ਪੂਰਨ ਸਿੰਘ ਦੀ ਰਚੀ ਹੋਈ ਕਵਿਤਾ ਇੱਕ ਵਾਰੀ ਫਿਰ ਪੜ੍ਹ ਕੇ ਵੇਖਿਓ ਕਿ ਇਹ ਪੰਜਾਬੀ ਟੈਂ ਨਹੀਂ ਮੰਨਦੇ। ਪੰਜਾਬ ਦੀ ਹਕੂਮਤ, ਪੰਜਾਬ ਦੀ ਸੱਤਾ, ਅਰਵਿੰਦ ਕੇਜਰੀਵਾਲ ਦਿੱਲੀ ਮਾਡਲ ਨੂੰ ਪੰਜਾਬੀਆਂ ਦੇ ਨਾਲ ਆਡਾ ਨਹੀਂ ਲਾਉਣਾ ਚਾਹੀਦਾ। ਇੱਥੇ ਆ ਕੇ ਪੰਜਾਬੀਆਂ ਨੂੰ ਐਡਰੈਸ ਕਰਨਾ ਪਊਗਾ ਤੁਹਾਨੂੰ। ਕਿੰਨਾ ਕੁ ਚਿਰ ਤੁਸੀਂ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕਰੋਗੇ? ਜੇਕਰ ਸੂਬੇ ਦੇ ਵਿੱਚ ਕਤਲੋ-ਗਾਰਤ ਹੋਊਗੀ, ਕਰੀ ਚਲੋ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ। ਜੇਕਰ ਇੱਕ ਕੱਪੜਾ ਵਪਾਰੀ ਨੂੰ ਸਿਰਫ ਇਸ ਕਰਕੇ ਕਤਲ ਕਰ ਦਿੱਤਾ ਜਾਂਦਾ ਕਿ ਉਹਨੇ ਫਰੌਤੀ ਨਹੀਂ ਦਿੱਤੀ, ਹੁਣ ਤਾਂ ਪੰਜਾਬ ਪੁਲਿਸ ਦਾ ਨੌਜਵਾਨ ਮੁੰਡਾ ਵੀ ਮਾਰਤਾ। ਪੰਜਾਬ ਪੁਲਿਸ ਦੀ ਗੈਰ ਹਾਜ਼ਰੀ ਦੇ ਵਿੱਚ 3 ਕਤਲ ਹੋ ਚੁੱਕੇ ਮਾਨ ਸਾਹਿਬ, ਸੂਰੀ ਦਾ, ਦੀਪਕ ਦਾ ਤੇ ਉਹ ਤੀਜਾ ਕੱਪੜਾ ਵਪਾਰੀ ਦਾ। ਸਿੱਧੂ ਮੂਸੇਵਾਲਾ, ਨੰਗਲ ਅੰਬੀਆਂ, ਉਹ ਬਹੁਤ ਵੱਡੇ ਯੋਗ ਪੰਜਾਬ ਦੇ ਪੁੱਤ ਸਨ, ਉਹਨਾਂ ਦਾ ਕਤਲ ਹੋਇਆ। ਕਿੱਥੋਂ ਤੁਸੀਂ? ਕੀ ਲਾਅ ਐਂਡ ਆਰਡਰ ਲੋਕਾਂ ਦੇ ਪੁੜੇ ਸੇਕ ਕੇ ਮੇਨਟੇਨ ਹੋਊਗਾ? ਲੋਕਾਂ ਦੀ ਇਹ ਪੰਜਾਬੀਆਂ ਦੀ ਇਹ ਦੇਖੋ ਤੁਸੀਂ ਦੁਰਦਸ਼ਾ, ਪੰਜਾਬੀਆਂ ਦਾ ਦੁਖਾਂਤ ਕੀ ਹੈ ਕਿ ਜਿਹੜੀ ਸਰਕਾਰ ਪ੍ਰਦੂਸ਼ਣ ਫੈਲਾਉਣ ਦੇ ਬਹਾਨੇ, ਪ੍ਰਦੂਸ਼ਣ ਦੀ ਆੜ ਲੈ ਕੇ ਪਰਾਲੀ ਸਾੜਨ ਵੇਲੇ ਉਹਨਾਂ ਤੇ ਪਰਚੇ ਕਰਦੀ ਹੈ, ਉਹੀ ਸਰਕਾਰ ਅਦਾਲਤ ਦੇ ਵਿੱਚ ਖੜ ਕੇ ਜਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਜਿਹੜੇ ਪ੍ਰਦੂਸ਼ਣ ਕਰ ਰਹੇ ਨੇ ਉਹਨਾਂ ਦਾ ਪੱਖ ਪੂਰ ਕੇ ਲੋਕਾਂ ਦੇ ਹੱਡ ਕੁੱਟ ਰਹੀ ਹੈ। ਕੀ ਇਹ ਦਿੱਲੀ ਮਾਡਲ ਹੈ? ਜੇ ਦਿੱਲੀ ਮਾਡਲ ਹੈ ਮਾਨ ਸਾਹਿਬ, ਪੰਜਾਬੀਆਂ ਦੀ ਗੈਰਤ ਨੂੰ ਵੰਗਾਰ ਨਾ ਪਾਓ, ਕਿਉਂਕਿ ਹੁਣ ਤੱਕ ਜਿਨ੍ਹਾਂ ਵੀ ਲੋਕਾਂ ਨੇ ਪੰਜਾਬੀਆਂ ਦੀ ਅਣਖ ਗੈਰਤ ਨੂੰ ਵੰਗਾਰਿਆ, ਉਹਨਾਂ ਲੋਕਾਂ ਨੂੰ ਫਿਰ ਪੰਜਾਬੀਆਂ ਨੇ ਇਹ ਵੀ ਦੱਸਿਆ ਕਿ ਪੰਜਾਬੀ ਕਿਸੇ ਦੀ ਟੈਂ ਨਹੀਂ ਮੰਨਦੇ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।